ਲੱਗੇ ਆ ਜੀ ਹੁਣ ਮਾਸ਼ਾਅੱਲਾ ਨਾ ਇੰਜਨ ਨੂੰ ਚਲਾਉਣ ਡਏ ਬੰਦੇ। ਇਹ ਦੇਖੋ ਇਸ ਤਰ੍ਹਾਂ ਇਹਨੂੰ ਗੇੜਾ ਦਿੰਦੇ ਆ, ਪਹਿਲਾਂ ਗੇੜਾ ਦੇ ਕੇ ਤੇ ਉਹ ਬਜ਼ੁਰਗ ਉਧਰ ਖਲੋਤੇ ਆ, ਉਹਨਾਂ ਨੇ ਉਧਰ ਟੱਸ ਸੁੱਟਣੀ ਹੈ ਇਹਦੀ। ਇਹ ਗੇੜਾ ਦਿੱਤਾ ਜਾ ਰਿਹਾ ਇਹਨੂੰ। ਇਹ ਬਾਹਰ ਆਵਾਜ਼ ਵੀ ਤੁਹਾਨੂੰ। ਅੱਛਾ ਬਜ਼ੁਰਗੋ, ਅਗਰ ਇਸ ਚੱਕੀ ਤੋਂ ਆਟਾ ਪਿਆਈਏ ਤੇ ਚਾਈਨਾ ਦੀ ਚੱਕੀ ਦਾ ਆਟਾ ਪਿਆ ਲਈਏ ਤੇ ਇਹਨਾਂ ਦਾ ਫਰਕ ਕੀ ਆ? ਇਹਦਾ ਫਰਕ ਇਹ ਆ ਜਨਾਬ ਕਿ ਸਮਝ ਲਓ ਕਿ ਮੈਂ ਬਿਲਕੁਲ ਜਿਵੇਂ ਦੇਸੀ ਘੇ ਨਹੀਂ ਹੁੰਦਾ। ਹਾਂਜੀ ਹਾਂਜੀ, ਆਟਾ ਘੇ ਆ ਗਿਆ ਨੇ ਵਿੱਚ। ਹਾਂਜੀ ਹਾਂਜੀ ਹਾਂਜੀ, ਬਿਲਕੁਲ। अस्सलाम वालेकुम वीरो, की हाल ठीक ठाक हो? मैं थोड़ा वीर साकब मैर यूट्यूब चैनल सांझा पंजाब। अज असी पहुँचे हाँ पिंड चंडो बटाला, जिहड़ा कि गोजरे समुंदरी रोड तो थले उतरीए सैंसरे स्टाप तो ते अगे चंडो बटाला पिंड आउंदा। ते अपनी तहसील किहड़ी है जी इहदी? गोजरा। ते तहसील गोजरा ते जिला टोबे दा ये पिंड आ। इस पिंड दे अंदर पिछे असी देख रहे होवांगे कि यह काला इंजन लगा अज भी। ते इस काले इंजन दे नाल ही इन्हां ने बजुर्गां ने जिहड़ा ना ये चक्की भी चला रहे आ और इहदे नाल जिहड़ा कि होर भी चीज़ां इन्हां ने ना इत्थे लगियां ने। इन्हां दा काफ़ी इन्हां दा सैटअप आ कि जिहड़ा इस पुराने इंजन दे नाल ये साडे पंजाब दी जिहड़ी ये सकाफत आ, साडा पंजाब दा एक कल्चर आ कि जदों पहले जमानिਆਂ ਦੇ अंदर ना बिजली हुंदी सी, ना उदों गैस सी, ना ही उदों जिहड़ा ये पेट्रोल डीजल आम इन्ना मिलदा सी। उदों लोग जिहड़े आ इस काले तेल दे उत्ते जिहड़ा ना ये इंजन चलाउंदे सी ते इन्हां इंजणां दे नाल बहुत कुछ चलदा सी। आरे चलाउंदे सी लोग, चक्कियां चलाउंदे सी, पुड़े वालियां चक्कियां। इन्हां दे कोल भी इत्थे सारा कुछ ये आरा ते ओह पुड़े वालियां चक्कियां जिहड़ियां पुराणियां पहले पत्थर दे पुड़े हुंदे सी, उन्हां दे अंदर जिहड़ियां आटा पी हुंदा सी, ओह चक्कियां इन्हां दे कोल अज भी इत्थे जिहड़ियां ने ओह मौजूद आ। ਉਹ ਅਸੀਂ इंशाअल्लाह बाद ਵਿੱਚ ਚੱਕੀ ਚਲਾਵਾਂਗੇ ਤੇ ਉਹਦੇ ਚੱਕੀ ਚਲਾ ਕੇ ਜਿਹੜਾ ਨਾ ਉਹ ਸਾਰਾ ਕੁਝ ਤੁਹਾਨੂੰ ਚੱਲਦਾ ਇਹ ਚੀਜ਼ਾਂ ਇਸੇ ਇੱਕੋ ਇੰਜਨ ਤੇ ਦਿਖਾਵਾਂਗੇ। ਤੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਪੁੱਛਦੇ ਹਾਂ ਕਿ ਬਜ਼ੁਰਗ ਕਦੋਂ ਤੋਂ ਔਰ ਕਿੰਨੇ ਅਰਸੇ ਤੋਂ ਇਹ ਕੰਮ ਕਰ ਰਹੇ ਔਰ ਇਹਨਾਂ ਦਾ ਇਹ ਤਰੀਕਾਕਾਰ ਇਹਦਾ ਕੰਮ ਕਰਨ ਦਾ ਕੀ ਆ, ਇਹਦੇ ਵਿੱਚ ਇਹਨਾਂ ਨੂੰ ਕੋਈ ਮਸਲਾ ਮਸਾਇਲ ਤਾਂ ਨਹੀਂ ਹੈ, ਯਾਨੀ ਕਿ ਇੰਜਨ ਜਿਹੜਾ ਇਹ ਸਹੀ ਬਿਲਕੁਲ ਸਹੀ ਚੱਲ ਰਿਹਾ, ਕਿਉਂਕਿ ਇੰਨੇ ਅਰਸਾ ਦਰਾਜ਼ ਤੋਂ ਇਹ ਜਿਹੜਾ ਪੁਰਾਣੇ ਇੰਜਨ ਚੱਲ ਰਹੇ ਨੇ, ਹੁਣ ਤੇ ਨਵੇਂ ਆ ਵੀ ਨਹੀਂ ਰਹੇ। ਤੇ ਇਸ ਵਾਸਤੇ ਕਿ ਇਹ ਇੰਜਨ ਜਿਹੜਾ ਅੱਜ ਵੀ ਇਹਨਾਂ ਦੇ ਕੋਲ ਮੌਜੂਦ ਆ ਚੰਡੋ ਬਟਾਲਾ ਪਿੰਡ ਦੇ ਅੰਦਰ। अस्सलाम वालेकुम जी। और बुजुर्गो की हाल है? ठीक ठाक हो? सेहत ठीक है जी? तुसीं सुनाओ जी, ठीक ठाक हो? और उस्ताद जी ठीक ठाक हो जी? बुजुर्गो ये चक्की माशाअल्लाह तुसीं ये जेहड़ा काम आ इंजन जेहड़ा, हां जी थोड़ा ਉੱਚੀ ਆਵਾਜ਼ ਨਾਲ ਬੋਲੋ। हां जी हां जी, ਇਹ ਚੱਕੀ ਜਿਹੜਾ ਇੰਜਨ ਕਾਲੇ ਤੇਲ ਦਾ ਵਾ, ਇਹ ਕਿੰਨੇ ਤੁਹਾਨੂੰ ਅਰਸਾ ਹੋ ਗਿਆ, ਕਿੰਨੀ ਕੁ ਦੇਰ ਤੋਂ ਜਿਹੜਾ ਇਹ ਕੰਮ ਕਰ ਰਹੇ ਹੋ ਤੁਸੀਂ? ਇਹ ਸਾਡੇ ਦਾਦੇ ਪੜਦਾਦੇ ਤੋਂ ਚੱਲ ਰਿਹਾ ਜੀ माशाअल्लाह, यानी कि काफी अरसा दादियां पड़दादियां तो ਦਾਦੇ ਪੜਦਾਦੇ ਤੋਂ ਚੱਲ ਰਿਹਾ। ਤੁਹਾਡੀ ਹੋਸ਼ ਤੋਂ ਪਹਿਲਾਂ ਦਾ ਚੱਲਦਾ ਪਹਿਲਾਂ ਦੇ ਚੱਲਦੇ ਆ ਜੀ। ਤੇ ਇਹ ਇੰਜਨ ਯਾਨੀ ਕਿ ਤੁਹਾਨੂੰ ਇਹ ਹੈ ਕਿ ਵੀ ਇਹ ਵਿਰਾਸਤ ਦੇ ਵਿੱਚ ਹੀ ਕਾਰੋਬਾਰ ਮਿਲਿਆ ਵਾ, ਵਿਰਾਸਤ 'ਚ ਹੀ ਇਦਾਂ ਆਉਂਦਾ। ਸਾਡੀ ਵਿਰਾਸਤ ਹੀ ਹੈ ਜੀ, ਅਸੀਂ ਖਾਨਦਾਨ ਮੋਗਰੀਆ ਸਾਡਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਇਹ ਸਾਡੀ ਆਪਣੀ ਇੱਕ ਵਿਰਾਸਤ ਆ। ਅਸੀਂ ਬਿਜਲੀ ਵਾਲਾ ਕੰਮ ਤੇ ਨਾ ਕੀਤਾ ਹੀ ਆ ਤੇ ਨਾ ਸੂਤ ਹੀ ਆਇਆ ਜੀ। ਸਹੀ ਨਾ ਕੀਤਾ ਹੀ ਨਹੀਂ, ਅਸੀਂ ਕੀਤਾ ਹੀ ਨਹੀਂ ਤੇ। ਸਹੀ ਸਹੀ। ਤੇ ਇਹ ਜਿਹੜਾ ਕਾਲੇ ਤੇਲ ਦੇ ਉੱਤੇ ਆ ਜਿਹੜਾ ਇੰਜਨ ਜਦੋਂ ਚਲਾਉਂਦੇ ਆ ਤੁਸੀਂ, ਹਾਂਜੀ, ਤੇ ਇਹ ਕਿੰਨਾ ਕੁ ਤੇਲ ਜਿਹੜਾ ਵਾ ਇਹ ਖਾਂਦਾ? 1 ਘੰਟੇ ਦੇ ਵਿੱਚ ਲਾ ਲਓ ਕਿ ਕਿੰਨਾ ਤੇਲ? 4 ਲੀਟਰ ਖਾ ਜਾਂਦਾ ਜੀ ਘੰਟੇ 'ਚ। 4 ਲੀਟਰ ਤੇਲ ਜਿਹੜਾ ਨਾ 1 ਘੰਟੇ ਦੇ ਵਿੱਚ। ਇਹ ਕਾਲਾ ਤੇਲ ਜਿਹੜਾ ਉਹ ਆ ਕਿ ਜਿਹੜਾ ਆ ਮੋਟਰਸਾਈਕਲਾਂ ਵਾਲੇ ਵਰਕਸ਼ਾਪਾਂ ਵਾਲੇ ਗੱਡੀਆਂ ਦੇ ਵਿੱਚੋਂ ਕੱਢ ਦਿੰਦੇ, ਉਹੀ ਤੇਲ ਹੁੰਦਾ ਕਾਲਾ ਤੇਲ। ਉਹ ਆ ਜਿਹੜਾ ਕਿ ਉਹ ਬਾਅਦ ਦੇ ਵਿੱਚ ਖਰਾਬ ਤੇਲ ਉਹਨੂੰ ਉਹ ਕਹਿ ਦਿੰਦੇ ਕਿ ਉਹ ਜਿਹੜਾ ਗੱਡੀਆਂ ਚੋਂ ਕਾਰਾਂ ਚੋਂ ਐਕਸਪਾਇਰ ਹੋ ਜਾਂਦਾ ਤੇਲ ਉਹ ਕੱਢਦੇ ਆ, ਤੇ ਉਹ ਤੇਲ ਦੇ ਨਾਲ ਇਹ ਇੰਜਨ ਜਿਹੜਾ ਪੁਰਾਣਾ ਹੀ ਚੱਲਦਾ। ਤੇ ਇਹ 4 ਲੀਟਰ ਦੇ ਵਿੱਚ ਜਿਹੜਾ ਸਾਜੀ ਆਪਣਾ ਕਿੰਨੇ ਦਾਣੇ ਤੁਸੀਂ ਪੀ ਲੈਂਦੇ? ਕਿੰਨੇ ਮਣ? 5 ਮਣ ਦਾਣੇ ਜੀ। 5 ਮਣ ਦਾਣੇ। 5 ਮਣ ਦਾਣੇ ਜਿਹੜੇ 4 ਲੀਟਰ ਦੇ ਤੇਲ ਦੇ ਨਾਲ ਪੀ ਹੋ ਜਾਂਦੇ ਆ। ਔਰ ਫਿਰ ਕੱਲਾ ਇਹ ਨਹੀਂ ਕਿ ਕੱਲੀ ਚੱਕੀ ਚਲਾਉਂਦੇ ਇਹਦੇ ਨਾਲ, ਇਹਦੇ ਵਿੱਚ ਇਹਨਾਂ ਨੇ ਆਪਣਾ ਇੱਕ ਚਾਈਨਾ ਦੀ ਚੱਕੀ ਲੱਗੀ ਹੋਈ ਆ ਜਿਹੜੀ ਕਿ ਮੈਂ ਦਿਖਾਣਾ ਤੁਹਾਨੂੰ। ਇਹ ਪਿੱਛੇ ਚਾਈਨਾ ਦੀ ਚੱਕੀ ਚੱਲਦੀ ਹੈ ਜਿਹੜੀ ਆ। ਬਾਕੀ ਅਸੀਂ ਮੁਕੰਮਲ ਵੀਡੀਓ ਜਿਹੜੀ ਹੈ ਨਾ ਉਦੋਂ ਕਰਾਂਗੇ ਇਹਨੂੰ ਕਿ ਇਹ ਚੱਕੀ ਵੀ ਚਲਾਵਾਂਗੇ, ਸਾਰਾ ਇੰਜਨ ਚਲਾਵਾਂਗੇ, ਫਿਰ ਵੀਡੀਓ ਬਣਾਵਾਂਗੇ। ਪਹਿਲੇ ਤਾਂ ਨਹੀਂ ਇਹ ਚਲਾਈਆਂ ਚੀਜ਼ਾਂ ਕਿ ਇੱਥੇ ਬਹੁਤ ਸ਼ੋਰ ਹੋ ਜਾਣਾ, ਫਿਰ ਆਵਾਜ਼ ਸਹੀ ਰਿਕਾਰਡ ਨਹੀਂ ਹੁੰਦੀ। ਇਸ ਵਾਸਤੇ ਜਿਹੜਾ ਕਿ ਨਾ ਇਹ ਚੱਕੀ ਜਿਹੜੀ ਆ ਉਹ ਚਲਾ ਕੇ ਬਾਅਦ ਦੇ ਵਿੱਚ ਇਹਦੀ ਮੁਕੰਮਲ ਵੀਡੀਓ ਬਣਾਵਾਂਗੇ। ਇੱਕ ਉਸ ਤੋਂ ਬਾਅਦ ਇਹ ਕੀ ਆ? ਛਾਨਣਾ ਵਾ ਜੀ ਤੁਹਾਡਾ। ਇਹ ਛਾਨਣਾ ਵਾ ਜਿਹਦੇ ਨਾਲ ਇਹ ਪੀਣ ਕਰਦੇ ਆ ਦਾਣਿਆਂ ਦਾ।
ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਚਾਈਨਾ ਦੀ ਚੱਕੀ ਇਹਨਾਂ ਦੀ ਲੱਗੀ ਆ, ਇਹਦੇ ਉੱਤੇ ਵੀ ਇਹ ਪੀਂਦੇ ਆ। ਅਤੇ ਉਸ ਤੋਂ ਬਾਅਦ ਇਹ ਜਿਹੜੀ ਸਾਡੇ ਪੁਰਾਣੀ ਸਕਾਫਤ ਆ, ਜਿਹੜਾ ਸਾਡਾ ਪੁਰਾਣਾ ਸਹੀ ਕਲਚਰ ਆ, ਜਿਹਦੇ ਤੋਂ ਸਾਡਾ ਸਿਲਸਿਲਾ ਪਹਿਲਾਂ ਸ਼ੁਰੂ ਹੋਇਆ ਸੀ ਕਿ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਵੀ ਘਰਾਂ ਦੇ ਅੰਦਰ ਪਹਿਲਾਂ ਪੁੜ ਵਾਲੀਆਂ ਚੱਕੀਆਂ ਜਿਹੜੀਆਂ ਸੀ ਉਹ ਚਲਾਉਂਦੀਆਂ ਸੀਗੀਆਂ ਤੇ ਉਹਦੇ ਉੱਤੇ ਦਾਣੇ ਪੀਂਦੀਆਂ ਸੀ। ਅੱਜ ਵੀ ਆ ਚੱਕੀ ਜਿਹੜੀ ਆ ਇਹਨਾਂ ਨੇ ਉਹ ਇੰਜਣ ਦੇ ਉੱਤੇ ਕੀਤੀ ਆ। ਇਹ ਆ ਕਿ ਇਹਦੇ ਪੁੜੇ ਵੱਡੇ ਆ। ਇਹ ਜਿਹੜੀ ਲੱਕੜੀ ਤੁਹਾਨੂੰ ਨਜ਼ਰ ਆ ਰਹੀ ਆ ਨਾ, ਇਹਦੇ ਵਿੱਚ ਪੁੜੇ ਲੱਗੇ ਆ ਆਪਣਾ ਜਿਹੜੇ ਪੱਥਰ ਦੇ ਆ, ਉਹਨਾਂ ਦੇ ਅੰਦਰ ਦਾਣਾ ਪੀ ਹੁੰਦਾ। ਔਰ ਜਿਹੜੇ ਹਿਕਮਤ ਹੈ ਨਾ, ਹਿਕਮਤ ਇਹ ਕਹਿੰਦੀ ਆ ਕਿ ਇਸ ਚੱਕੀ ਦੇ ਦਾਣੇ ਖਾਣ ਵਾਲਾ ਬੰਦਾ, ਇਸ ਚੱਕੀ ਦਾ ਆਟਾ ਖਾਣ ਵਾਲਾ ਬੰਦਾ ਕਦੀ ਜ਼ਿੰਦਗੀ ਦੇ ਅੰਦਰ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ, ਕਿਉਂਕਿ ਇਹ ਦਾਣੇ ਜਿਹੜੇ ਆ ਇਹਦੇ ਵਿੱਚ ਇਸ ਚੱਕੀ ਦੇ ਅੰਦਰ ਜਿਹੜੇ ਪੁੜਿਆਂ ਦੇ ਵਿੱਚ ਚੱਲ ਕੇ ਪੀ ਹੋਣੇ ਆ ਨਾ, ਉਹ ਆਟਾ ਸੜਦਾ ਨਹੀਂ ਹੈ, ਉਹ ਠੰਡਾ ਆਟਾ ਹੁੰਦਾ ਵਾ। ਉਹਦੀ ਤਾਕਤ ਜਿਹੜੀ ਆ ਉਹ ਉਦਾਂ ਹੀ ਬਰਕਰਾਰ ਰਹਿੰਦੀ, ਉਹਦੀ ਤਾਕਤ ਜ਼ਾਇਆ ਨਹੀਂ ਹੁੰਦੀ, ਖਤਮ ਨਹੀਂ ਹੁੰਦੀ। ਜਦੋਂ ਕਿ ਜਿਹੜੀਆਂ ਹੁਣ ਚਾਈਨਾ ਦੀਆਂ ਚੱਕੀਆਂ ਚੱਲ ਰਹੀਆਂ ਨੇ ਆਪਣਾ, ਜਿੰਨੀਆਂ ਵੀ ਜਾਂ ਬਿਜਲੀ ਤੇ ਚੱਲ ਰਹੀਆਂ ਨੇ ਜਾਂ ਆਪਣਾ ਚੱਲ ਰਹੀਆਂ ਨੇ ਤੇਲ ਤੇ ਪੈਟਰੋਲ ਤੇ ਡੀਜ਼ਲ ਤੇ, ਜਿਸ ਤੇ ਵੀ ਚੱਲ ਰਹੀਆਂ ਨੇ, ਉਹਨਾਂ ਚੱਕੀਆਂ ਦੇ ਅੰਦਰ ਜਿਹੜਾ ਨਾ ਉਹ ਆਟਾ ਜਿਹੜਾ ਵਾ ਉਹ ਜ਼ਿਆਦਾ ਸਪੀਡ ਨਾਲ ਚੱਲਦੀਆਂ ਨੇ, ਆਟਾ ਜਿਹੜਾ ਉਹਨਾਂ ਦੇ ਵਿੱਚ ਸੜ ਜਾਂਦਾ। ਔਰ ਅਸੀਂ ਅੱਜ ਦੇਖਿਆ ਹੋਵੇਗਾ ਕਿ ਸਾਡੇ ਘਰਾਂ ਦੇ ਅੰਦਰ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਹੁੰਦੀਆਂ ਸੀ ਤੇ ਉਹ ਜਿਹੜੀਆਂ ਨਾ ਆਪਣਾ ਜਦੋਂ ਆਟਾ ਗੁੰਨਦੀਆਂ ਹੁੰਦੀਆਂ ਸੀ ਨਾ, ਤੇ ਆਟੇ ਦੇ ਵਿੱਚੋਂ ਇੱਕ ਛਾਣਬੂਰਾ ਨਿਕਲਦਾ ਹੁੰਦਾ ਸੀ, ਆਟੇ 'ਚੋਂ ਛਾਣਬੂਰਾ ਨਿਕਲਦਾ ਸੀ। ਜਦੋਂ ਦੀਆਂ ਇਹ ਚਾਈਨਾ ਦੀਆਂ ਚੱਕੀਆਂ ਆ ਗਈਆਂ ਨੇ ਨਾ, ਉਹ ਆਟੇ ਦੇ ਵਿੱਚੋਂ ਇਹ ਛਾਣਬੂਰਾ ਨਿਕਲਣਾ ਖਤਮ ਹੋ ਗਿਆ ਵਾ। ਅੱਜ ਕੱਲ੍ਹ ਜਿਹੜਾ ਨਾ ਆਟੇ 'ਚੋਂ, ਕਿਉਂ ਬਜ਼ੁਰਗੋ ਇਦਾਂ ਹੀ ਆ ਨਾ ਜੀ, ਉਹ ਛਾਣਬੂਰਾ ਕੋਈ ਨਹੀਂ ਨਿਕਲਦਾ। ਤੇ ਜਦ ਕਿ ਇਹ ਜਿਹੜੀ ਪੁੜਿਆਂ ਵਾਲੀ ਚੱਕੀ ਇਹਨਾਂ ਦੇ ਕੋਲ ਆ ਨਾ, ਇਹਦੇ ਉੱਪਰ ਅੱਜ ਵੀ ਇਹ ਬਜ਼ੁਰਗ ਵੀ ਕਹਿ ਰਹੇ ਨੇ ਕਿ ਅੱਜ ਵੀ ਇਹਦੇ ਉੱਤੇ ਅਗਰ ਦਾਣੇ ਕੋਈ ਭਿਆਵੇ ਨਾ, ਤੇ ਇਹ ਚੱਕੀ ਦੇ ਅੰਦਰੋਂ ਉਸੇ ਤਰ੍ਹਾਂ ਹੀ ਇਹਦਾ ਛਾਣਬੂਰਾ ਉਹ ਆਟੇ ਦੇ ਵਿੱਚੋਂ ਨਿਕਲੇਗਾ ਕਿ ਜਿਹੜਾ ਅਸੀਂ ਉਹ ਬਾਅਦ ਦੇ ਵਿੱਚ ਡੰਗਰਾਂ ਨੂੰ ਵੀ ਵੰਡੇ ਦੇ ਤੌਰ ਤੇ ਵੀ ਇਸਤੇਮਾਲ ਕਰਦੇ ਨੇ ਲੋਕ। ਫਿਰ ਅਗਰ ਕਿਸੇ ਘਰ ਦੇ ਅੰਦਰ ਸਾਡੇ ਸੱਟ ਪੇਟ ਲੱਗ ਜੇ ਨਾ ਬਾਂਹ, ਹੱਥ ਬਾਂਹ ਤੇ ਉਹ ਉਹਨੂੰ ਲੋਕ ਲੇਪ ਕਰਕੇ ਇਦਾਂ ਵੀ ਹੈ ਨਾ ਜੀ ਬੰਨ੍ਹਦੇ ਆ, ਉਹਨੂੰ ਉਹਦੀ ਲੇਪ ਵੀ ਕਰਦੇ ਸੀਗੇ। ਤੇ ਅੱਜ ਜਦੋਂ ਉਹ ਦੇਸੀ ਚੀਜ਼ਾਂ ਨਹੀਂ ਸਾਡੇ ਕੋਲ ਰਹੀਆਂ ਤੇ ਉਹ ਲੇਪਾਂ ਤੇ ਉਹ ਖੁਰਾਕਾਂ ਨਹੀਂ ਜਦੋਂ ਰਹੀਆਂ ਤੇ ਉਹ ਕੰਮ ਹੀ ਨਹੀਂ ਰਹੇ ਹੈ, ਨਾ ਉਹ ਖੁਰਾਕ ਰਹੀ ਆ, ਤੇ ਫਿਰ ਸਾਡੇ ਅੰਦਰ ਸਾਡੇ ਜਿਸਮ ਦੇ ਅੰਦਰ ਤਾਕਤਾਂ ਵੀ ਤਾਂ ਉੱਦਾਂ ਦੀਆਂ ਹੋਣੀਆਂ ਤੇ ਬਿਮਾਰੀਆਂ ਜਿਹੜੀਆਂ ਇਦਾਂ ਹੀ ਫਿਰ ਗਾਂਹ ਤੋਂ ਗਾਂਹ ਵਨਸਵੰਨੀਆਂ ਜਿਹੜੀਆਂ ਉਹ ਸਾਨੂੰ ਬਿਮਾਰੀਆਂ ਲੱਗ ਗਈਆਂ ਨੇ। ਤੇ ਇਸ ਵਾਸਤੇ ਇਹ ਚੰਡੋ ਬਟਾਲੇ ਦੇ ਅੰਦਰ ਚੱਕੀ ਆ ਕਿ ਇਹਨਾਂ ਆਪਣਾ ਨਾਂ ਕੀ ਬਜ਼ੁਰਗੋ? ਮੇਰਾ ਨਾਮ ਮੁਹੰਮਦ ਇਕਬਾਲ ਮਿਸਤਰੀ, ਮੁਗਲ ਬਰਾਦਰੀ ਇਹਨਾਂ ਦੀ ਕਿ ਔਰ ਆਇਆ ਇਹਨਾਂ ਦੇ ਸਾਹਿਬਜ਼ਾਦੇ ਨੇ ਤੇ ਇਹ ਦਾਦਿਆਂ ਪੜਦਾਦਿਆਂ ਤੋਂ ਵਿਰਾਸਤ ਤੋਂ ਇਹ ਕੰਮ ਕਰਦੇ ਆ ਰਹੇ ਨੇ। ਤੇ ਦੇਖੋ ਕਿ ਇਹਨਾਂ ਨੇ ਸਿਰਫ ਇੱਕ ਇੰਜਣ ਦੇ ਉੱਤੇ ਕਿੰਨਾ ਸੈਟਅਪ ਕੀਤਾ ਸਾਰਾ ਹੀ। ਤੇ ਹੁਣ ਜਿਹੜਾ ਕਿ ਬਿਜਲੀ ਦੇ ਅਗਰ ਅਸੀਂ ਲਾ ਲਈਏ ਅਖਰਾਜਾਤ ਨੂੰ ਅਗਰ ਲਈਏ ਨਾ, ਤੇ ਬਿਜਲੀ ਦੇ ਅਖਰਾਜਾਤ ਤੇ ਬਹੁਤ ਜ਼ਿਆਦਾ ਨੇ, ਉਹ ਨਹੀਂ ਪੂਰੇ ਹੁੰਦੇ। ਇਹ ਬਜ਼ੁਰਗਾਂ ਦਾ ਕਹਿਣ ਆ ਕਿ ਮੈਂ ਅਰਸੇ ਤੋਂ ਤਕਰੀਬਨ ਦਾਦਿਆਂ ਪੜਦਾਦਿਆਂ ਤੋਂ ਇਹ ਕੰਮ ਕਰਦਾ ਆ ਰਿਹਾ ਵਾਂ, ਤੇ ਲੇਕਿਨ ਜੋ ਚੱਸ ਇਸ ਇੰਜਣ ਦੇ ਵਿੱਚ ਮੈਨੂੰ ਆਈ ਹੈ, ਮੈਨੂੰ ਕਿਸੇ ਨੇ ਨਾ ਮੈਂ ਬਿਜਲੀ ਵਾਲੇ ਨੂੰ ਜਾਣਦਾ, ਨਾ ਇਹ ਕਹਿੰਦੇ ਆ ਕਿ ਨਾ ਮੈਂ ਆਪਣਾ ਪੈਟਰੋਲ ਤੇਲ ਵਾਲੇ ਨੂੰ ਜਾਣਦਾ, ਨਾ ਬਿਜਲੀ ਵਾਲੇ ਨੂੰ ਜਾਣਦਾ। ਕਿਉਂ ਬਜ਼ੁਰਗੋ? ਇਸ ਤਰ੍ਹਾਂ ਹੀ। ਤੇ ਇਹ ਇੰਜਣ ਨੂੰ ਅਗਰ ਕੋਈ ਖਰਾਬੀ ਹੋ ਜਾਵੇ ਤੇ ਇਹਦੇ ਕਾਰੀਗਰ ਵੀ ਤੁਸੀਂ ਹੁਣ ਆਪ ਹੀ ਹੋਣੇ, ਆਪ ਹੀ ਖਰਾਦੀ ਕੰਮ ਕਰਾਉਣਾ ਖਰਾਦੀ ਕੋਲ ਜਿਹੜਾ ਉਹ ਬਾਕੀ ਅਸੀਂ ਆਪ ਹੀ ਕਰਨਾ ਜੀ, ਆਪ ਹੀ ਬਾਕੀ ਸਾਰਾ ਇਹਦਾ ਕਰ ਲੈਣਾ ਜੀ। ਮਾਸ਼ਾਅੱਲਾ ਜੀ, ਨਹੀਂ ਠੀਕ, ਬਾਕੀ ਗੱਲ ਵੀ ਬਣਦੀ ਹੈ ਇਹਨਾਂ ਦੀ, ਕਿਉਂਕਿ ਵੇਖੋ ਮਾਸ਼ਾਅੱਲਾ ਇਹਨਾਂ ਦੀ ਦਾੜੀ ਚਿੱਟੀ ਹੋ ਗਈ ਆ ਤੇ ਇਹ ਇੰਨੇ ਦੇਰ ਤੋਂ ਕੰਮ ਕਰ ਰਹੇ ਆ, ਤੇ ਇਹਨਾਂ ਦਾ ਤਜਰਬਾ ਬੰਦੇ ਨੂੰ ਹਾਸਲ ਹੋ ਹੀ ਜਾਂਦਾ ਕਿ ਇੰਨੀ ਅਰਸੇ ਤੋਂ ਜਿਹੜਾ ਬੰਦਾ ਕੰਮ ਕਰ ਰਿਹਾ ਹੋਵੇ ਇੱਕ ਚੀਜ਼ ਨੂੰ ਚਲਾਉਣਾ ਰੋਜ਼ਾਨਾ ਹੀ, ਤੇ ਉਹਦਾ ਪਤਾ ਤੇ ਲੱਗ ਹੀ ਜਾਂਦਾ ਕਿ ਇਹਦਾ ਪੁਰਜਾ ਫਲਾਣਾ ਫਲਾਣੇ ਥਾਂ ਤੇ ਫਿੱਟ ਹੋਣਾ ਤੇ ਫਲਾਣਾ ਫਲਾਣੇ ਥਾਂ। ਖਰਾਦੀਆਂ ਕੋ ਜਿਹੜਾ ਇਹਨਾਂ ਨੇ ਕੰਮ ਕਰਾਉਣਾ ਉਹ ਹੀ ਕਰਾਉਣਾ ਵਾ। ਤੇ ਸਾਡੀ ਇਹ ਵਿਰਾਸਤ ਜਿਹੜੀ ਹੈ, ਸਾਡਾ ਕਲਚਰ ਜਿਹੜਾ ਇਹ ਸਾਡੇ ਪੰਜਾਬ ਦਾ ਇਹ ਹੀ ਆ ਕਿ ਇਹ ਪੁਰਾਣੀਆਂ ਚੱਕੀਆਂ ਜਿਹੜੀਆਂ ਕਿ ਪੁੜੇ ਵਾਲੀਆਂ ਨੇ ਔਰ ਇਹ ਪੁਰਾਣੇ ਇੰਜਣ ਅੱਜ ਵੀ ਜਿਨ੍ਹਾਂ ਜਗ੍ਹਾ ਤੇ ਮੌਜੂਦ ਆ ਨਾ, ਇਹ ਸਾਨੂੰ ਪਿਛਲੇ ਜਿਹੜਾ ਸਾਡਾ ਦੌਰ ਗੁਜ਼ਰ ਚੁੱਕਿਆ ਵਾ, ਜਿਹਨੂੰ ਅਸੀਂ ਅੱਜ ਭੁੱਲ ਹੀ ਗਏ ਆ, ਉਹਦੀ ਯਾਦ ਸਾਨੂੰ ਤਾਜ਼ਾ ਕਰਕੇ ਦੱਸਦਾ ਕਿ ਸਾਡੇ ਵੱਡੇ ਜਿਹੜੇ ਸੀ ਉਹ ਇਸ ਤਰੀਕੇ ਨਾਲ ਕੰਮ ਕਰਦੇ ਸੀ, ਉਹ ਇਸ ਤਰ੍ਹਾਂ ਮਿਹਨਤਾਂ ਕਰਦੇ ਸੀ। ਜਦੋਂ ਕਿ ਹੁਣ ਵੇਖੋ ਤੇ ਕਣਕ ਵੀ ਗਾਉਣੀ ਹੋਵੇ ਅਸੀਂ ਤੇ ਉਹਦੇ ਵਿੱਚ ਥ੍ਰੈਸ਼ਰਾਂ ਆ ਗਈਆਂ ਨੇ। ਪਹਿਲੋਂ ਜਿਹੜਾ ਕਿ ਪਹਿਲੋਂ ਬਜ਼ੁਰਗੋ ਕੀ ਕਰਦੇ ਹੁੰਦੇ ਸੀ, ਫਲੇ ਵਗਦੇ ਹੁੰਦੇ ਸੀ, ਉਹ ਢੱਗੇ ਚੱਲਣੇ, ਫਲੇ ਵਗਣੇ, ਉਹ ਦੇਸੀ ਤਰੀਕੇ ਸੀਗੇ। ਉਹਨਾਂ ਦੇ ਵਿੱਚ ਨਾ ਕੋਈ ਸਾਨੂੰ ਬਿਮਾਰੀ ਹੋਣੀ। ਅਸੀਂ ਹੁਣ ਜਿੰਨਾ ਵੀ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਡਏ ਆ ਨਾ, ਓਨਾ ਹੀ ਅਸੀਂ ਬਿਮਾਰੀਆਂ ਦੇ ਵਿੱਚ ਜਿੰਨੀ ਤਰੱਕੀ ਕੀਤੀ ਆ ਓਨੀ ਬਿਮਾਰੀਆਂ ਦੇ ਵਿੱਚ ਵੀ ਅਸੀਂ ਵੜ ਗਏ ਆ। ਤੇ ਉਹਨੇ ਹੀ ਸਮਝ ਲਓ ਕਿ ਸਾਡੇ ਅਖਰਾਜਾਤ ਵੀ ਘਰਾਂ ਦੇ ਵੱਧ ਗਏ ਆ। ਹਰ ਘਰ ਦੇ ਅੰਦਰ ਜਿਸ ਬੰਦੇ ਨੂੰ ਦੇਖ ਲਓਗੇ ਇੱਕ ਦੋ ਜੀ ਜਿਹੜਾ ਉਹ ਬਿਮਾਰ ਹੋਏਗਾ। ਤੇ ਬਿਮਾਰੀ ਉਹਨਾਂ ਨੂੰ ਇਹ ਹੀ ਆ ਕਿ ਜਦੋਂ ਸਾਡੀ ਖੁਰਾਕ ਹੀ ਨਹੀਂ ਸਹੀ ਹੈਗੀ,
ਸਾਡੀ ਉਹ ਦੇਸੀ ਤਰੀਕੇ ਦੇ ਨਾਲ ਖੁਰਾਕ ਹੈ ਨਹੀਂ ਗੀ। ਅਸੀਂ ਉਹ ਅੰਗਰੇਜ਼ਾਂ ਦੇ ਦੌਰ ਵਾਲੀਆਂ ਖੁਰਾਕਾਂ ਸ਼ੁਰੂ ਕਰ ਲਈਆਂ ਨੇ, ਡੱਬੇ ਦੇ ਦੁੱਧ ਸ਼ੁਰੂ ਕਰ ਲਏ ਨੇ, ਦੇਸੀ ਤਰੀਕੇ ਦੇ ਨਾਲ ਦੇਸੀ ਚੀਜ਼ਾਂ ਅਸੀਂ ਇਸਤੇਮਾਲ ਕਰਨੀਆਂ। ਤੇ ਇਹ ਚੱਕੀ ਦੇ ਉੱਤੇ ਜਿਹੜਾ ਆਟਾ ਜਿਹੜਾ ਇਹ ਬਹੁਤ ਅੱਛੇ ਤਰੀਕੇ ਨਾਲ ਪੀਂਦੇ ਆ। ਲਾਗੇ ਪਿੰਡਾਂ ਦੇ ਵਿੱਚ ਉਹ ਦੁਨੀਆ ਜਿਹੜੀ ਹੈ ਇਹਨਾਂ ਦੇ ਕੋਲ ਜਿਹੜਾ ਨਾ ਸ਼ਾਮ ਨੂੰ ਇਹਨਾਂ ਕੋਲ ਹੁਣ ਵੀ ਤੁਸੀਂ ਇੱਥੇ ਦੇਖੋਗੇ ਤੇ ਇਹਨਾਂ ਦੇ ਕੋਲੋਂ ਕਾਫੀ ਤਾਦਾਦ ਦੇ ਅੰਦਰ ਆ ਵੇਖੋ ਬੋਰੇ ਇਹ ਵੀ ਪਏ ਆ, ਇਹ ਉੱਪਰ ਪਏ ਆ, ਔਰ ਪਰਲੀ ਸਾਈਡ ਤੇ ਇਹਨਾਂ ਕੋਲ ਮੈਂ ਬਾਹਰ ਵੀ ਦੇਖੇ ਉੱਥੇ ਵੀ ਪਏ ਆ। ਇਹ ਪਿਆਈ ਇਹਨਾਂ ਦੇ ਕੋਲ ਆਈ ਪਈ ਆ। ਤੇ ਅਸੀਂ ਇਹ ਚੱਕੀ ਇਹਨਾਂ ਨੂੰ ਕਹਿੰਦੇ ਆ, ਗੁਜ਼ਾਰਿਸ਼ ਕਰਦੇ ਆ ਬਜ਼ੁਰਗਾਂ ਅੱਗੇ ਕਿ ਬਜ਼ੁਰਗ ਥੋੜਾ ਹੀ ਦੇਰ ਚਲਾ ਦੇਣ ਤੇ ਇਹਦੀ ਚਲਾ ਕੇ ਫਿਰ ਅਸੀਂ ਬਾਕੀ ਵੀਡੀਓ ਬਣਾਉਂਦੇ ਆ ਇਨਸ਼ਾਅੱਲਾ। ਅੱਛਾ ਬਜ਼ੁਰਗੋ, ਅਗਰ ਇਸ ਚੱਕੀ ਤੋਂ ਆਟਾ ਪਿਆਈਏ ਤੇ ਚਾਈਨਾ ਦੀ ਚੱਕੀ ਦਾ ਆਟਾ ਪਿਆ ਲਈਏ ਤੇ ਇਹਨਾਂ ਦਾ ਫਰਕ ਕੀ ਆ? ਇਹਦਾ ਫਰਕ ਇਹ ਆ ਜਨਾਬ ਕਿ ਸਮਝ ਲਓ ਕਿ ਮੈਂ ਬਿਲਕੁਲ ਜਿਵੇਂ ਦੇਸੀ ਘੇ ਨਹੀਂ ਹੁੰਦਾ, ਹਾਂਜੀ ਹਾਂਜੀ, ਆਟਾ ਘੇ ਆ ਗਿਆ ਨੇ ਵਿੱਚ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਇਦਾਂ ਹੀ। ਜਿਹੜੀ ਕਣਕ ਜਿਹਦੀ ਅਸੀਂ ਪੀ ਦੇਣੀ ਆ ਜੀ, ਇਹਨੇ ਸਿਰਫ ਪੀਣਾ ਵਾ, ਸਹੀ। ਇਹਨੇ ਕੁਤਰਨਾ ਨਹੀਂ, ਕਣਕ ਨੂੰ ਖਰਾਬ ਨਹੀਂ ਕਰਨਾ, ਕਾਲੀ ਨਹੀਂ ਕਰਨਾ। ਜਿਹੜੀ ਉਹ ਪੁੜੇ ਵਾਲੀ ਚੱਕੀ ਜਿਹੜੀ ਨਹੀਂ ਚਾਈਨਾ ਦੀ ਤੇ ਅੱਛਾ, ਇਹ ਜਿਹੜੀ ਪੁੜੇ ਵਾਲੀ ਹੈ ਇਹਨੇ ਕੋਈ ਚੀਜ਼ ਨਹੀਂ ਕਰਨੀ। ਇਹਨੂੰ ਸਿਰਫ ਦਾਣੇ ਪੀਣੇ, ਮੋਟਾ ਪੀ ਲਓ, ਬਰੀਕ ਪੀ ਲਓ, ਦਲੀਆ ਪੀ ਲਓ, ਇਹਦਾ ਕੋਈ ਰੌਲਾ ਨਹੀਂ। ਹੁਣ ਮੇਰੇ ਕੋਲ ਸਮੁੰਦਰੀ ਤੱਕ ਲੋਕ 45 ਤੱਕ ਲੋਕ ਆਉਂਦੇ ਜੀ ਮੱਕੀ ਦਾ ਆਟਾ ਪਿਆਉਣ ਵਾਸਤੇ, ਕਿ ਉਹ ਮਾਈਆਂ ਜਿਹੜੀ ਪਿਛਲੀਆਂ ਹੈ ਨਾ ਉਹ ਕਹਿੰਦੀਆਂ ਸਾਨੂੰ ਆਟਾ ਉਹ ਉੱਥੋਂ ਪਿਆ ਕੇ ਲਿਆ ਕੇ ਦਵੋ ਜੀ, ਮੱਕੀ ਦਾ ਆਟਾ, ਮੱਕੀ ਦਾ ਆਟਾ। ਹਾਂਜੀ ਠੀਕ ਹੋ, ਚੰਡੋੜ ਵਾਲੇ ਅਸੀਂ ਇੱਥੇ ਪੀ ਕੇ ਦੇਈ ਜਾਂਦੀ ਉਹਨਾਂ ਨੂੰ। ਸਹੀ। ਤੇ ਬਾਕੀ ਇਹਦੀ ਜਿਹੜੀ ਕਣਕ ਦੀ ਆ ਹਿਸਾਬ ਕਿਤਾਬ ਇਹਦਾ, ਇਹਦਾ 1 ਕਿਲੋ ਆਟਾ ਗੁੰਨ ਲਓ, ਇਹਦੀਆਂ 12 ਰੋਟੀਆਂ ਬਣਦੀਆਂ। ਸਹੀ। ਚਾਈਨਾ ਦਾ ਆਟਾ ਪੀ ਲਓ ਤੇ 8 ਬਣਦੀਆਂ। ਇਹ ਚੱਕੀ 'ਚ ਇੱਕ ਵਾਰ ਆਟਾ ਗੁੰਨ ਕੇ ਰੱਖ ਲਓ ਨਾ ਇਹਦਾ, ਆਟਾ ਗੁੰਨ ਕੇ ਕਾਂ ਚੁੰਝ ਭਰੇ ਤੇ ਕਾਂ ਨਹੀਂ ਆਟਾ ਲਿਜਾ ਸਕਦਾ ਉਹਦੇ ਵਿੱਚ। ਯਾਨੀ ਕਿ ਉਹ ਆਟਾ ਜਿਹੜਾ ਵਾ ਨਾ ਉਹ ਚਾਈਨਾ ਦੀ ਚੱਕੀ 'ਚ ਸੜ ਜਾਂਦਾ ਵਾ, ਉਹਨਾਂ ਸੜ ਜਾਂਦਾ, ਘਟ ਜਾਂਦਾ ਵਾ, ਘਟਦਾ ਵੀ ਆ। ਤੇ ਨਾਲੇ ਉਹ 'ਚ ਤਾਕਤ ਨਹੀਂ ਹੁੰਦੀ ਜਨਾਬ, ਉਹ ਤਾਂ ਪਾਣੀ ਫੇਰਿਆ, ਮੁੜੀਆਂ ਨੇ ਰੋਟੀ ਲਾਤੀ ਜੀ, ਸੜ ਗਈ। 5 ਮਿੰਟ ਬਾਅਦ ਰੋਟੀ ਤਾਂ ਖਾ ਨਹੀਂ ਸਕਦਾ ਬੰਦਾ। ਇਹਦੀ ਰੋਟੀ 2 ਦਿਨ ਪਈ ਰਹਿਣ ਤੇ 3 ਦਿਨ ਰੋਟੀ ਖੋਲ ਕੇ ਖਾ ਕੇ ਦੇਖੋ ਬਿਲਕੁਲ ਨਰਮ ਹੋਏ। ਸਹੀ। ਯਾਨੀ ਕਿ ਇਹਦਾ ਮਤਲਬ ਆ ਕਿ ਤੁਹਾਡਾ ਤੁਸੀਂ ਕਹਿਣ ਦਾ ਮਕਸਦ ਇਹ ਆ ਵੀ ਜਿਹੜੀ ਚਾਈਨਾ ਦੀ ਚੱਕੀ ਆ ਹੁਣ ਦੀ ਚੱਕੀ ਪਹਿਲੇ ਵਾਲੀ ਚੱਕੀਆਂ ਦੇ ਨਾਲ ਨਹੀਂ ਰਲਦੀ ਹੈ। ਨਾ ਕੋਈ ਵੀ ਨਹੀਂ ਬਾਬਾ ਜੀ, ਉਹ ਤਾਂ ਬਹੁਤ ਦੂਰ ਦਾ ਕੰਮ ਚਲੇ ਗਿਆ ਜੀ। ਸਹੀ। ਤੇ ਇਹ ਬਜ਼ੁਰਗੋ ਖਰਚਾ ਜਿਹੜਾ ਤੁਹਾਡਾ ਇਹ ਕਾਲੇ ਤੇਲ ਤੇ ਇੰਜਣ ਤੇ ਜਿਹੜਾ ਨਾ ਇਹ ਆਪਣਾ ਇਹ ਇਦਾਂ ਹੀ ਆ, ਫਿਰ ਬਿਜਲੀ ਦਾ ਤੇ ਮਸਲਨ ਵੀ ਨਾ ਵੀ ਚੱਲੀ ਤੇ ਉਹ ਤੇ ਮੀਟਰ ਚੱਲੀ ਜਾਣਾ, ਉਹ ਤਾਂ ਚੱਲੀ ਜਾਣਾ ਜੀ। ਅਸੀਂ ਤਾਂ ਉਦੋਂ ਲਾਗੇ ਨਹੀਂ ਲੱਗਦੇ ਬਿਜਲੀ ਦੇ ਜਨਾਬ, ਅਸੀਂ ਤਾਂ ਬਿਜਲੀ ਵਾਲੇ ਵੇਖਦੇ ਵੀ ਨਹੀਂ। ਸਹੀ। ਬਿਜਲੀ ਕੀ ਹੈ, ਸਾਡੀ ਵਿਰਾਸਤ ਜੋ ਇਹ ਹੋਈ, ਅਸੀਂ ਇਹਨੂੰ ਆਪ ਹੀ ਸਵਾਰ ਲੈਣਾ, ਆਪ ਹੀ ਚਲਾ ਲੈਣਾ। ਸਹੀ, ਬਿਲਕੁਲ ਬਿਲਕੁਲ। ਹਾਂਜੀ। ਯਾਨੀ ਕਿ ਇਹਦਾ ਇਦਾਂ ਹੀ ਆ ਵੀ ਜੇ ਤੇਲ ਪਾ ਲੋਗੇ ਤੇ ਚਲਾ ਲੋਗੇ, ਨਹੀਂ ਤੇ ਖਲੋਤੇ ਦਾ ਖਰਚਾ ਤੇ ਕੋਈ ਨਹੀਂ ਨਾ ਹੈ, ਕੋਈ ਨਹੀਂ ਖਰਚਾ ਹੈ ਜੀ। ਠੀਕ ਹੋ ਗਿਆ। ਬਾਕੀ ਇਹਦੀ ਜਿਹੜੀ ਕੋਈ ਮੁਰੰਮਤ ਹੈ ਜਾਂ ਸ਼ਰਮ ਦਾ ਉਰਾ ਪਰਾ ਉਹ ਤਾਂ ਹੁਣ ਤੁਹਾਨੂੰ ਪਤਾ ਸੀ ਆਪ ਹੀ ਕਰ ਲੈਣਾ ਜੀ, ਉਹ ਤੇ ਕਰਾਉਣੀ ਪੈਂਦੀ ਹੈ। ਮਸ਼ੀਨ ਆ, ਜਦੋਂ ਇਹਨੂੰ ਚਲਾਉਣਾ ਤੇ ਉਹ ਤੇ ਕਰਨਾ ਪੈਣਾ। ਹਾਂਜੀ। ਚਲੋ ਜੀ, ਅੱਲਾਹ ਪਾਕ ਖੈਰ ਕਰੀਏ। ਬਹੁਤ ਮਿਹਰਬਾਨੀ ਬਜ਼ੁਰਗੋ, ਲੱਗੇ ਆ ਜੀ ਹੁਣ ਮਾਸ਼ਾਅੱਲਾ ਨਾ ਇੰਜਨ ਨੂੰ ਚਲਾਉਣ ਡਏ ਬੰਦੇ। ਇਹ ਦੇਖੋ ਇਸ ਤਰ੍ਹਾਂ ਇਹਨੂੰ ਗੇੜਾ ਦਿੰਦੇ ਆ, ਪਹਿਲਾਂ ਗੇੜਾ ਦੇ ਕੇ ਤੇ ਉਹ ਬਜ਼ੁਰਗ ਉਧਰ ਖਲੋਤੇ ਆ, ਉਹਨਾਂ ਨੇ ਉਧਰ ਟੱਸ ਸੁੱਟਣੀ ਹੈ ਇਹਦੀ। ਇਹ ਗੇੜਾ ਦਿੱਤਾ ਜਾ ਰਿਹਾ ਇਹਨੂੰ, ਇਹ ਚੱਲ ਗਿਆ ਜੀ। ਇਹ ਬਾਹਰ ਆਵਾਜ਼ ਵੀ ਤੁਹਾਨੂੰ ਆ ਗਈ ਹੋਏਗੀ, ਇੰਜਨ ਚੱਲ ਰਿਹਾ ਵਾ। ਬਾਹਰ ਉੱਪਰ ਇਹਦੀ ਛੱਤ ਤੇ ਆਵਾਜ਼ ਆ ਰਹੀ ਹੈ ਤੁਹਾਨੂੰ। ਇਹ ਪੁਰਾਣੇ ਜਿੰਨੇ ਵੀ ਕਾਲੇ ਇੰਜਣ ਆ ਉਹਨਾਂ ਦੀ ਇਸੇ ਤਰ੍ਹਾਂ ਹੀ ਆਵਾਜ਼ ਆਉਂਦੀ ਆ ਔਰ ਇਸੇ ਤਰ੍ਹਾਂ ਹੀ ਚੱਲਦੇ ਨੇ। ਔਰ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਦਾ ਇਹ ਕਾਰੀਗਰ ਵੀ ਹੈ ਇਸ ਇੰਜਣ ਦੇ, ਇਹਨੂੰ ਚਲਾਉਂਦੇ ਵੀ ਹੈ, ਇਹਨੂੰ ਮੁਰੰਮਤ ਵੀ ਇਹੀ ਕਰਦੇ ਨੇ। ਤੇ ਇਹਨਾਂ ਦੇ ਇਹ ਸਮਝ ਲਓ ਕਿ ਇਸ ਇੰਜਣ ਦਾ ਇਸ ਸੈਟਅਪ ਦਾ ਸਾਰਾ ਜਿਹੜੇ ਨੇ ਇੰਜੀਨੀਅਰ ਇਹ ਹੀ ਨੇ। ਇਹਨਾਂ ਨੇ ਚਲਾਉਣਾ, ਇਹਨਾਂ ਨੇ ਕਰਨਾ ਸਭ ਕੁਝ। ਇਹ ਨਾਲ ਬੰਦਾ ਰੱਖਿਆ ਵਾ, ਇਹ ਇਹਨਾਂ ਦੇ ਸਾਂਭ ਜਾਂਦੇ ਨੇ। ਤੇ ਇਹ ਦੇਖੋ ਕਿ ਇਹ ਚੱਲ ਰਹੀ ਆ ਹੁਣ ਸਾਰਾ ਕੁਝ। ਇਹ ਲੱਗਾ ਵਾ ਪੁਲੀ ਆ, ਇਸ ਪੁਲੀ ਦੇ ਉੱਪਰ ਹੀ ਇਹਨਾਂ ਨੇ ਇਹ ਚਲਾ ਦੇਣਾ ਵਾ ਆਪਣਾ ਛਾਨਣਾ। ਇਹ ਉੱਪਰ ਛਾਨਣਾ ਵਾ, ਇਹ ਪਟਾ ਚੜ੍ਹਨਾ ਛਾਨਣੇ ਦਾ, ਛਾਨਣਾ ਚੱਲ ਜਾਏਗਾ। ਇਹਦੇ ਉੱਪਰ ਵੱਡਾ ਪਟਾ ਥੱਲੇ ਪਿਆ, ਇਹ ਪਟਾ ਚੜ੍ਹੇਗਾ। ਉਹ ਸਾਹਮਣੇ ਉਡਾਂ ਵਾਲੀ ਚੱਕੀ ਜਿਹੜੀ ਪਹਿਲੇ ਦਿਖਾਈ ਆ ਉਹ ਲੱਗੀ ਆ, ਉਹ ਇਸ ਪਟਾ ਚੜ੍ਹੇਗਾ ਤੇ ਉਹ ਚੱਕੀ ਚੱਲ ਜਾਏਗੀ। ਔਰ ਇਸ ਤੋਂ ਬਾਅਦ ਇਹ ਚਾਈਨਾ ਦੀ ਚੱਕੀ ਆ, ਅਗਰ ਇਹ ਇਹਨਾਂ ਨੂੰ ਕਿਤੇ ਕੋਈ ਕੰਮ ਕਰਨਾ ਪਵੇ ਇਹ ਵੀ ਇਹਦੇ ਉੱਤੇ ਹੀ ਇਹਨੂੰ ਵੀ ਚਲਾ ਦਿੰਦੇ ਆ। ਇਸ ਤੋਂ ਬਾਅਦ ਇਹਨਾਂ ਨੇ ਇੱਧਰ ਬਾਹਰ ਆਰਾ ਵੀ ਲਾਇਆ ਵਾ ਇਹਦੇ ਨਾਲ, ਜਿਹੜਾ ਕਿ ਇਸੇ ਇੰਜਣ ਤੇ ਹੀ ਚੱਲਦਾ। ਇਹ ਬਾਹਰ ਆਰਾ ਵਾ ਇਹਨਾਂ ਦਾ, ਇਹ ਆਰਾ, ਇਹ ਦੇਖੋ ਇਹ ਪਟਾ ਇਹਦਾ ਚੱਲ ਰਿਹਾ ਵਾ। ਅਗਰ ਇਹ ਆਰਾ ਚਲਾਉਣ ਤੇ ਇੱਥੋਂ ਆਰਾ ਵੀ ਇਹ ਚਲਾ ਸਕਦੇ ਆ।
ਤੇ ਇਹ ਮੈਨੂੰ ਲੱਗਦਾ ਕਿ ਆ ਬਜ਼ੁਰਗ ਇਹਨਾਂ ਨੂੰ ਕਹਿ ਰਹੇ ਆ ਕਿ ਆਰਾ ਵੀ ਚਲਾਓ, ਆਰਾ ਵੀ ਚਲਾਉਣ ਲੱਗੇ ਆ ਕਿ ਦੇਖੋ ਇੱਕੋ ਟਾਈਮ ਤੇ ਇੱਕ ਇੰਜਣ ਦੇ ਉੱਪਰ ਇਹ ਚੱਕੀ ਵੀ ਚੱਲਦੀ ਆ, ਆਰਾ ਵੀ ਚੱਲ ਜਾਂਦਾ, ਦੋਨੇ ਚੀਜ਼ਾਂ ਹੀ ਆ, ਤਿੰਨੇ ਚੀਜ਼ਾਂ ਇੱਕੋ ਟਾਈਮ ਤੇ ਚਲਾ ਦਿੰਦੇ। ਇਹ ਇਹਨਾਂ ਨੇ ਆਰਾ ਵੀ ਇਧਰੋਂ ਚਲਾ ਦਿੱਤਾ ਜੀ, ਇਹ ਚੱਲ ਗਿਆ ਆਰਾ। ਇੰਨੀ ਪਾਵਰ ਆ ਇਹਨਾਂ ਪੁਰਾਣੇ ਇੰਜਣ ਦੇ ਵਿੱਚ, ਜਿਹੜੀ ਨਾ ਇੰਨੀ ਪਾਵਰ ਆ ਕਿ ਚੱਲਦਾ ਕਾਤੇ ਆ ਕਾਲੇ ਤੇਲ ਤੇ, ਜਿਹੜਾ ਗੱਡੀਆਂ 'ਚੋਂ ਖਰਾਬ ਨਿਕਲ ਹੁਣ ਤੇਲ ਨਿਕਲਦਾ ਉਹਦੇ 'ਤੇ ਇਹਨੇ ਚੱਲਣਾ। ਇਹ ਪੁਰਾਣਾ ਇੰਜਣ ਜਿਹੜਾ ਨਾ ਇਹ ਸਾਡਾ ਸਕਾਫਤ ਦਾ, ਸਾਡੇ ਕਲਚਰ ਦਾ, ਪੰਜਾਬ ਦਾ ਇੱਕ ਹਿੱਸਾ ਵਾ। ਇਹ ਚੱਲ ਰਿਹਾ ਜੀ ਆਰਾ ਵੀ ਇੱਥੇ ਦੇਖੋ, ਤੇ ਅੰਦਰ ਇਹ ਚੱਕੀ ਵੀ ਚੱਲ ਰਹੀ ਆ, ਇਹ ਚੱਕੀ ਵੀ ਇਹਦੇ ਉੱਤੇ ਚੱਲ ਰਹੀ ਆ, ਇਹ ਆਰਾ ਵੀ ਇੱਕੋ ਟਾਈਮ ਤੇ ਦੋ ਚੀਜ਼ਾਂ ਚੱਲ ਰਹੀਆਂ। ਅਸੀਂ ਬਾਹਰ ਆ ਗਏ ਆ, ਬਾਹਰੋਂ ਆਵਾਜ਼ ਆ ਸੁਣਦੇ ਹੋਵੋਗੇ, ਚੱਕੀ ਚੱਲਦੀ ਦੇ ਉੱਪਰ ਆਵਾਜ਼ ਹੀ ਆ ਰਹੀ ਹੈ ਇਹਦੀ। ਤੇ ਦੇਖੋਗੇ ਇੱਕ ਇੰਜਣ ਕਾਲੇ ਤੇ ਹੀ, ਕਾਲੇ ਤੇਲ ਵਾਲੇ ਇੰਜਣ ਤੇ ਇਹਨਾਂ ਦਾ ਇੰਨਾ ਅਸੀਂ ਬਾਹਰ ਆ ਗਏ ਆ, ਬਾਹਰੋਂ ਆਵਾਜ਼ ਆ ਸੁਣਦੇ ਹੋਵੋਗੇ, ਚੱਕੀ ਚੱਲਦੀ ਦੇ ਉੱਪਰ ਆਵਾਜ਼ ਹੀ ਆ ਰਹੀ ਹੈ ਇਹਦੀ। ਤੇ ਦੇਖੋਗੇ ਇੱਕ ਇੰਜਣ ਕਾਲੇ ਤੇ ਹੀ, ਕਾਲੇ ਤੇਲ ਵਾਲੇ ਇੰਜਣ ਤੇ ਇਹਨਾਂ ਦਾ ਇੰਨਾ ਸੈਟਅਪ ਆ, ਇੱਥੇ ਇੱਕੋ ਇੰਜਣ ਤੋਂ ਜਿਹੜਾ ਨਾ ਇਹਨਾਂ ਦਾ ਚੱਲ ਰਿਹਾ ਹੈ।